ਮਸਤੀਆਂ ਦੀ ਓਟ ਵਿੱਚ ਇਨਕਲਾਬ ਪਲਦੇ ਨੇ, ਮਸਤੀਆਂ ਦੀ ਓਟ ਵਿੱਚ ਇਨਕਲਾਬ ਪਲਦੇ ਨੇ। ਹਜ਼ਾਰਾਂ ਪਰਵਾਨੇ ਸ਼ਮਾ ਦੇ ਨਾਲ ਜਲਦੇ ਨੇ। ਜ਼ੁਲਮ ਚਾਨਣ ਮਿਟਾ ਨਹੀਂ ਸਕਦਾ, ਇੱਕ ਚਿਰਾਗ ਬੁਝਦਾ ਏ 100 ਚਿਰਾਗ ਜਲਦੇ ਨੇ। ਅੱਜ ਦੇ ਇਸ ਇਤਿਹਾਸਕ ਦਿਨ ਭਾਰਤ ਦੀ ਨਾਜ਼ੀ ਤਰਜ਼ ਦੀ ਹਕੂਮਤ ਦੀ ਰਹਿਨੁਮਾਈ ਕਰਨ ਵਾਲੇ ਇੰਡੀਅਨ ਕੌਂਸੂਲੇਟ ਦੇ ਬਾਹਰ ਇਕੱਠੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ, ਭੁਜੰਗੀ ਭੁਜੰਗਣਾ, ਬਜ਼ੁਰਗ ਮਾਤਾਵਾਂ ਬਜ਼ੁਰਗ ਇਹ ਮੈਸੇਜ ਦੇ ਰਹੇ ਨੇ। ਹਮੇਸ਼ਾ ਜ਼ਾਲਮ ਸਮਝਦਾ ਹੈ ਕਿ ਉਸਨੇ ਜ਼ੁਲਮ ਦੇ ਨਾਲ ਆਵਾਜ਼ ਦਬਾ ਦਿੱਤੀ ਹੈ ਸੱਚ ਹੱਕ ਇਨਸਾਫ ਦੀ। ਇਹੀ ਭਰਮ ਔਰੰਗਜ਼ੇਬ ਨੇ ਪਾਲਿਆ ਸੀ, ਇਹੀ ਭਰਮ ਅਹਿਮਦ ਸ਼ਾਹ ਅਬਦਾਲੀ ਨੇ ਪਾਲਿਆ ਸੀ, ਇਹੀ ਭਰਮ ਅੰਗਰੇਜ਼ਾਂ ਨੇ ਪਾਲਿਆ ਸੀ। ਔਰ ਅੱਜ 1000 ਸਾਲ ਦੀ ਗੁਲਾਮੀ ਤੋਂ ਬਾਅਦ ਜਿਨ੍ਹਾਂ ਦੇ ਹੱਥ 'ਚ ਪਾਵਰ ਆਈ, ਜਿਹੜੇ ਇਸ ਸਾਰੇ ਸਮੇਂ ਦੌਰਾਨ ਇਸ ਸੰਸਕ੍ਰਿਤ ਦੇ ਸ਼ਲੋਕ ਤੇ ਅਮਲ ਕਰਦੇ ਰਹੇ, ਦਿੱਲੀਸ਼ਵਰੋ ਈਸ਼ਵਰੋ ਕਿ ਦਿੱਲੀ ਦਾ ਬਾਦਸ਼ਾਹੀ ਰੱਬ ਹੈ, ਅੱਜ ਉਸ ਨੇ ਸਿੱਖ ਕੌਮ ਦੇ ਫਾਈਨਲ ਇਕਨੋਮਿਕਲ ਜੈਨੋਸਾਈਡ ਦਾ ਬਗਲ ਵਜਾ ਦਿੱਤਾ। ਬੇਸ਼ੱਕ ਅੱਜ ਦਾ ਇਹ ਪ੍ਰੋਟੈਸਟ ਜਿਹੜਾ ਕਿ ਅਮਰੀਕਾ 'ਚ ਵਾਸ਼ਿੰਗਟਨ ਡੀਸੀ ਦੀ ਐਮਬੈਸੀ ਦੇ ਬਾਹਰ, ਸ਼ਿਕਾਗੋ, ਹਿਊਸਟਨ, ਸੈਨ ਫਰਾਂਸਿਸਕੋ ਦੇ ਕੌਂਸੂਲੇਟਸ ਦੇ ਬਾਹਰ ਵੀ ਹੋ ਰਿਹਾ ਹੈ, ਦੁਨੀਆ ਭਰ 'ਚ ਕਾਲ ਫਾਰਮਰਸ ਜਥੇਬੰਦੀਆਂ ਵੱਲੋਂ ਦਿੱਤੀ ਗਈ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਨਾ ਇਹ ਆਪਣੇ ਆਪ 'ਚ ਜ਼ੁਲਮ ਦੀ ਬਿਗਨਿੰਗ ਹੈ, ਨਾ ਇਹ ਆਪਣੇ ਆਪ 'ਚ ਜ਼ੁਲਮ ਦਾ ਐਂਡ ਹੈ। 3 ਖੇਤੀਬਾੜੀ ਕਾਨੂੰਨਾਂ ਦੀ ਗੱਲ ਹੁੰਦੀ ਹੈ, ਜਿਸ ਦਾ ਸਿੱਧਾ ਲੁਬੇ ਲੁਬਾਵ ਇਹ ਹੈ ਕਿ 85% ਤੋਂ ਜ਼ਿਆਦਾ ਕਿਸਾਨ ਜਿਹੜੇ ਪੰਜਾਬ ਦੇ ਵਿੱਚ 5 ਏਕੜ ਤੋਂ ਵੀ ਘੱਟ ਜ਼ਮੀਨ ਦੇ ਮਾਲਕ ਨੇ, ਅਬਾਨੀ ਅੰਡਾਨੀ ਅਲਟੀਮੇਟਲੀ ਜਿਨ੍ਹਾਂ ਨੂੰ ਇਸ ਸੈਕਟਰ ਦੇ ਵਿੱਚ ਵਾੜ ਦਿੱਤਾ ਗਿਆ ਹੈ, 1000 ਤੋਂ ਜ਼ਿਆਦਾ ਸਾਈਲੋ, ਜਿਹਨੂੰ ਸਿਲੋ ਵੀ ਕਹਿੰਦੇ ਨੇ, ਆਲਰੇਡੀ 1 ਸਾਲ ਪਹਿਲਾਂ ਦੇ ਬਣੇ ਹੋਏ ਨੇ। ਇਹ ਉਹੀ ਨੀਤੀ ਹੈ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਕਿ 1710 ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਜਿੱਤ ਤੋਂ ਬਾਅਦ ਪਹਿਲਾ ਆਰਡੀਨੈਂਸ ਜਿਹੜਾ ਸਿੱਖ ਰਾਜ ਦਾ ਸੀ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਆਨਰ ਆਫ ਦਾ ਲੈਂਡ। 310 ਸਾਲ ਬਾਅਦ ਅੱਜ ਮੋਦੀ ਦੀ ਹਿੰਦੂਤਵੀ ਹਕੂਮਤ ਉਸ 310 ਸਾਲ ਦੇ ਉਸ ਫੈਸਲੇ ਨੇ ਜਿਹਨੇ ਇੱਕ ਜੱਟ ਨੂੰ ਜ਼ਿਮੀਂਦਾਰ ਬਣਾਇਆ ਸੀ। ਜੱਟ ਜ਼ਿਮੀਂਦਾਰ ਸਿਨੋਨਿਮਸ ਲਫ਼ਜ਼ ਨੇ। ਬੇਸ਼ੱਕ ਕਿਸੇ ਕੋਲ 1 ਏਕੜ ਜ਼ਮੀਨ ਵੀ ਹੈ, ਉਹ ਜ਼ਿਮੀਂਦਾਰ ਹੈ। ਔਰ ਇਹ ਸਾਰਾ ਸਿਸਟਮ ਅਗਲੇ 5 ਸਾਲ 10 ਸਾਲ ਜਿਹੜਾ ਉਹਨਾਂ ਨੂੰ ਬੇਜ਼ਮੀਨੇ ਕਰਨ ਦਾ ਹੈ। ਸਾਡੇ ਦਿਲ ਆਪਣੇ ਕਿਸਾਨ ਭੈਣਾਂ ਭਰਾਵਾਂ ਦੇ ਨਾਲ 7 ਲੱਖ ਤੋਂ ਜ਼ਿਆਦਾ ਕਿਸਾਨ ਅੱਜ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਉਵੇਂ ਹੀ ਦਿੱਲੀ ਨੂੰ ਘੇਰ ਕੇ ਖੜੇ ਨੇ। ਜੇ 1675 ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਲਗਭਗ 108 ਸਾਲ ਬਾਅਦ ਇਤਿਹਾਸ ਦਾ ਚੱਕਰ ਘੁੰਮਦਾ। ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, 30,000 ਖਾਲਸੇ ਦੇ ਨਾਲ ਜਿੱਥੇ ਅੱਜ ਦਿੱਲੀ 'ਚ 30,000 ਹੀ ਕੋਲਟ ਹੈ, ਇੱਥੇ 30,000 ਖਾਲਸੇ ਦੀ ਫੌਜ ਨੇ ਜਿਹੜਾ ਉਹ ਮੁਕਾਮ ਕੀਤਾ ਸੀ। ਅੱਜ ਇਵੇਂ ਹੀ ਦਿੱਲੀ ਨੂੰ 4 ਚਫੇਰੇ ਕਿਸਾਨ ਬੈਠੇ ਨੇ। ਰਾਜਸਥਾਨ ਦਾ ਸਿੱਖ ਵੀ ਜੁਆਇਨ ਕਰ ਰਿਹਾ ਹੈ, ਬਾਕੀ ਕਿਸਾਨ ਵੀ ਨੇ। ਔਰ ਕੱਲ ਜਿਵੇਂ ਉੱਤਰਾਖੰਡ ਦੇ ਕਿਸਾਨਾਂ ਨੇ ਉਹ ਖਾਲਸਾਈ ਸਪਿਰਿਟ ਦਾ ਮੁਜ਼ਾਹਰਾ ਕੀਤਾ, ਜਿਵੇਂ ਹਰਿਆਣੇ ਦੇ 8-9 ਬੈਰੀਅਰ ਕ੍ਰਾਸ ਕਰਕੇ ਪੰਜਾਬ ਦੇ ਸਿੱਖ ਕਿਸਾਨ ਪਹੁੰਚੇ ਸਨ, ਉੱਤਰਾਖੰਡ ਵਾਲਿਆਂ ਨੇ ਵੀ ਦਿਖਾਇਆ। ਔਰ ਇਹ ਜਿਹੜੇ ਪੰਦਰਵਾੜਾ ਚੱਲ ਰਿਹਾ, ਸ਼ਹੀਦੀ ਪੰਦਰਵਾੜਾ, ਸਾਡੇ ਸਾਹਮਣੇ 4 ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਹੈ, 3 ਪਿਆਰਿਆਂ ਦੀ ਲਾਸਾਨੀ ਸ਼ਹਾਦਤ ਹੈ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੈ। ਔਰ ਇਹਨਾਂ ਸਾਰੀਆਂ ਕੁਰਬਾਨੀਆਂ ਤੋਂ ਬਾਅਦ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਮਾਤਾ ਜੀ ਦੀਵਾਨ ਵਿੱਚ ਆਏ, 10ਵੇਂ ਪਾਤਸ਼ਾਹ ਵੱਲ ਸਵਾਲੀਆ ਨਿਸ਼ਾਨ ਸੀ ਤੇ ਗੁਰੂ ਸਾਹਿਬ ਨੇ ਫਰਮਾਇਆ ਸੀ, इन पुत्रन के शीश पर
वार दिए सुत चार, चार मुए तो क्या हुआ, जीवत कई हजार। ਅੱਜ ਦੁਨੀਆ ਦੇ ਅੰਦਰ ਇਹ ਜਿਹੜਾ ਲਾਸਟ ਸਟ੍ਰॉ ਔਨ ਦਾ ਕੈਮਲਸ ਬੈਕ ਇਕਨੋਮਿਕਲ ਜੈਨੋਸਾਈਡ, ਅਮਰੀਕਾ ਦੇ ਪਾਵਰਫੁਲ ਨਿਊਯਾਰਕ ਸ਼ਹਿਰ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ। ਯਾਦ ਹੋਏਗਾ ਅਮਰੀਕਾ ਦਾ ਇਤਿਹਾਸ ਕਿ ਬੇਸ਼ੱਕ ਬ੍ਰਿਟਿਸ਼ ਕਲੋਨੀਅਲ ਜ਼ੁਲਮ ਕਰ ਰਹੇ ਸਨ, ਲੋਕ ਸਹੀ ਜਾ ਰਹੇ ਸਨ, ਪਰ ਬੋਸਟਨ ਟੀ ਪਾਰਟੀ ਜਦੋਂ ਫਾਈਨਲ ਇੰਨਾ ਟੈਕਸ ਚਾਹ ਦੇ ਉੱਤੇ ਲਗਾ ਦਿੱਤਾ, ਅਮਰੀਕਾ ਦੀਆਂ 13 ਕਾਲੋਨੀਜ਼ ਕਿਵੇਂ ਫਿਲਾਡੈਲਫੀਆ ਦੇ ਵਿੱਚ ਇਕੱਠੀਆਂ ਹੁੰਦੀਆਂ ਨੇ, ਕਿਵੇਂ ਬੋਸਟਨ ਦੇ ਵਿੱਚ ਉਹਨਾਂ ਦੇ ਉਹ ਸਾਰੇ ਸ਼ਿਪ ਜਿਹੜੇ ਨੇ ਚਾਹ ਦੇ ਵੱਡੇ ਵੱਡੇ ਬਾਕਸ ਡੋਬ ਦਿੱਤੇ ਜਾਂਦੇ ਨੇ। ਬੋਸਟਨ ਟੀ ਪਾਰਟੀ ਜਿਹੜੀ ਹੈ ਉਹ ਇੱਕ ਟ੍ਰਿਗਰ ਬਣਦੀ ਹੈ ਅਮਰੀਕਾ ਦੀ ਫਰੀडम ਦਾ। 13 ਕਾਲੋਨੀਜ਼ ਇਕੱਠੀਆਂ ਹੁੰਦੀਆਂ, ਔਡਸ ਬਹੁਤ ਜ਼ਿਆਦਾ ਸੀ। ਪਹਿਲੇ 2 ਸਾਲ ਗਿਰਾਵਟ ਵੱਲ ਵੀ ਲੜਾਈ ਜਾ ਰਹੀ ਸੀ। ਤੁਹਾਨੂੰ ਯਾਦ ਹੋਏਗਾ ਉਦੋਂ ਮਿਸਟਰ ਪੇਨ ਅਮਰੀਕਾ ਦੇ ਵਿੱਚ ਉਹਨਾਂ ਨੇ ਇੱਕ ਕਿਤਾਬਚਾ ਲਿਖਿਆ ਜਿਹਦਾ ਨਾਮ ਸੀ ਕਾਮਨ ਸੈਂਸ, ਔਰ ਉਸ ਕਾਮਨ ਸੈਂਸ ਦੇ ਵਿੱਚ ਸੀ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, sunshine patriots wither away, only those with the conviction they stand the ground। ਅੱਜ ਮੈਂ ਸਮਝਦਾ ਬੇਸ਼ੱਕ ਇਹ 3 ਖੇਤੀਬਾੜੀ ਕਾਨੂੰਨ ਇੱਕ ਅਖੀਰਲਾ ਸਟ੍ਰॉ ਹੈ। ਇਹਨਾਂ ਨੇ 84 ਤੋਂ 94 ਤੱਕ ਫਿਜ਼ੀਕਲ ਜੈਨੋਸਾਈਡ ਕੀਤਾ। ਸਾਡੀ ਇੱਕ ਜਨਰੇਸ਼ਨ 1.5 ਲੱਖ ਨੌਜਵਾਨ ਜਿਹੜਾ ਉਹ ਸ਼ਹੀਦ ਕੀਤਾ। ਇੱਕ ਦਹਾਕਾ ਇਹਨਾਂ ਨੇ ਪੰਜਾਬ 'ਚ ਕਲਚਰਲ ਡੀਜਨਰੇਸ਼ਨ ਲਿਆਂਦੀ, ਜਿਸ ਕਿਸਮ ਦਾ ਕਲਚਰ ਜਿਹੜਾ ਡੀਜਨਰੇਟ ਕਲਚਰ ਸੀ ਲਿਆਂਦਾ। ਇੱਕ ਦਹਾਕਾ ਉਹਨਾਂ ਨੇ ਡਰੱਗਸ ਦੇ ਹਵਾਲੇ ਪੰਜਾਬ 'ਚ ਕੀਤਾ, ਔਰ ਉਹਨਾਂ ਨੇ ਸਮਝਿਆ ਕਿ 3 ਦਹਾਕੇ ਹੋ ਗਏ ਨੇ, ਪੰਜਾਬ ਦੀ ਜਵਾਨੀ ਅਸੀਂ ਖਤਮ ਕਰ ਦਿੱਤੀ ਹੈ। ਪਰ ਖਾਲਸਾ ਜੀ ਗੁਰੂ ਦੀ ਕਲਾ ਵਰਤ ਰਹੀ ਹੈ। ਲੋਕ ਜਾਣਨਾ ਚਾਹੁੰਦੇ ਨੇ ਕੀ ਗੱਲ ਹੈ। 30 ਮਿਲੀਅਨ ਸਿੱਖ ਕੌਮ, ਸਮੁੱਚਾ ਪੰਜਾਬ ਦਾ ਆਵਾਮ, ਦੁਨੀਆ ਭਰ ਦੇ ਜਸਟਿਸ ਲਵਿੰਗ ਲੋਕ ਇਲੈਕਟ੍ਰੀਫਾਈ ਹੋਏ ਨੇ। ਪਰ ਇਹ ਇਲੈਕਟ੍ਰੀਫਿਕੇਸ਼ਨ ਇਹਨਾਂ ਪੰਦਰਵਾੜੇ ਦਾ ਇਤਿਹਾਸ ਹੈ। ਇਸ ਪੰਥ ਦੀਆਂ ਜੜ੍ਹਾਂ ਦੇ ਵਿੱਚ ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਹੋਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹੋਂ ਸੰਭਾਲ ਕਰੋ ਤੇ ਤੇਰੀ। ਜਦੋਂ ਜਦੋਂ ਵੀ ਵਕਤ ਆਇਆ ਗੁਰੂ ਦੀ ਕਲਾ ਵਾਪਰੀ ਹੈ, ਅੱਜ ਵੀ ਇਹ ਕਲਾ ਵਾਪਰ ਰਹੀ ਹੈ। ਔਰ ਇਸ ਵੇਲੇ ਜਿਸ ਤਰ੍ਹਾਂ ਸਾਰੇ ਅਸੀਂ ਵੀਰ ਭੈਣਾਂ ਇੱਕ ਯਕਜਹਿਤੀ ਦੇ ਨਾਲ, ਸੋਲੀਡੈਰਿਟੀ ਦੇ ਨਾਲ ਇਕੱਠੇ ਹੋਏ ਹੈ, ਇਹ ਫਾਈਨਲ ਡੂ ਔਰ ਡਾਈ ਦੀ ਬੈਟਲ ਹੈ। ਜੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ 2014 ਤੋਂ ਮੋਦੀ ਦੀ ਹਕੂਮਤ ਅਨਚੈਲੰਜ ਜਾ ਰਹੀ ਸੀ। ਇਹਨਾਂ ਨੇ ਕਸ਼ਮੀਰ ਦੇ ਸੂਬੇ ਦਾ ਵਜੂਦ ਮਿਟਾਇਆ, ਲੋਕ ਬੋਲੇ, ਇੰਟਰਨੈਸ਼ਨਲੀ ਵੀ ਕੋਈ ਬਰੀਫਿੰਗਸ ਹੋਈਆਂ, ਕਿਸੇ ਨੇ ਕੋਈ ਗੱਲ ਨਹੀਂ ਗੋੜੀ। 200 ਮਿਲੀਅਨ ਮੁਸਲਮਾਨ, ਕੋਈ CAA ਕਾਨੂੰਨ, ਕੋਈ ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ, ਇੱਕ ਖੌਫ ਪੈਦਾ ਕੀਤਾ। ਔਰ ਇਹਨਾਂ ਨੇ ਕਿਹਾ ਜੀ ਹੁਣ ਇਹ ਮੌਕਾ ਹੈ, ਜਿਹਨੂੰ ਉਹ ਕਹਿੰਦਾ ਜਿਹੜਾ ਇੱਕ ਮਦਾਰੀ ਹੈ, ਜੁਮਲੇਬਾਜ਼ ਫਰੋਡੀਆ ਆਦਮੀ, कि आपदा में भी अवसर ढूंढो, फाइंड एन अपॉर्चुनिटी इन दिस कोविड-19 पीरियड। पर मैं समझदा कि गुरु दा खालसा खलोता है। अज भारत दियां बाकी कौमियतां भी जे राजस्थान और हरियाणा और दूजे दे लोग आके जिथे एक पूरा शहर वसा दिता है, इस 1 महीने ने उत्थों दा कल्चर बदल के रख दिता है। गरीबां दे बच्चे आके उन्होंने पढ़ा रहे ने, अद्धी दिल्ली उत्थों आके प्रशादा छक रही है, और कॉमन बंदा कह रहा है कि ये खालिस्तान है, ये सिख ने, जे ये खालिस्तान है तो असी भी खालिस्तानी है। मैं समझदा भी यही नहीं भी सिखा ने डिफाइंस दी। अज साडा बेस्ट बाहर आया है, जो गुरु साहबान की कमाई है उस धरती ते, साडा लंगर, साडी पछाण, साडी नोबिलिटी। और मैं शुक्रिया अदा करदा, बेशक साडियां शिकायतां अपने कलाकारां तो भी सन, पर अज जिवें सारा पंजाब इकट्ठा होया, कलाकार, लिखारी, स्पोर्ट्समैन, 50 तो ज्यादा स्पोर्ट्समैन, उन्होंने कहा चक्को अपना अर्जुना अवार्ड, चक्को अपना द्रोणाचार्य अवार्ड, साहित्य अकादमी अवार्ड। ये साडी अज स्ट्रेंथ है। और इस गल का ध्यान रखिए कि जे साडी स्ट्रेंथ है, दुश्मन भी वीकर पॉइंट लभ रहा है,
ਫੁੱਟ ਪਾਉਣ ਦੀ ਕੋਸ਼ਿਸ਼ ਵੀ ਹੈ। ਇਹਨੂੰ ਕਦੇ ਖਾਲਿਸਤਾਨ ਦੇ ਖਾਤੇ, ਕਦੇ ਲੈਫਟਿਸਟਾਂ ਦੇ ਖਾਤੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਸੀਂ ਖਾਲਿਸਤਾਨੀ ਐਕਟਿਵਿਸਟ ਹੈ, ਸਾਨੂੰ ਪਤਾ ਹੈ ਕਿ ਇਹਦਾ ਐਂਡ ਸੋਲੂਸ਼ਨ ਕੀ ਹੋਣਾ, ਪਰ ਅਸੀਂ ਕਿਸਾਨ ਜਥੇਬੰਦੀਆਂ ਦੇ ਡਿਸਪਲਿਨ ਨੂੰ ਫੋਲੋ ਕਰਦੇ ਹਾਂ। ਅੱਜ ਦਾ ਇਹ ਪ੍ਰੋਟੈਸਟ ਵੀ ਉਸ ਕਾਲ ਦੇ ਉੱਤੇ ਹੈ ਔਰ ਮਹਾਰਾਜ ਰਹਿਮਤ ਕਰਨਗੇ। ਸਾਡੀ ਇਹ ਸਟਰੈਂਥ ਅਲਟੀਮੇਟਲੀ, ਜਿਵੇਂ ਅਸੀਂ ਮੁਗਲਿਆ ਰਾਜ ਦੀ ਸਫ ਵਲੇਟੀ, ਜਿਵੇਂ ਅਸੀਂ ਅਫਗਾਨ ਧਾੜਵੀਆਂ ਨੂੰ ਦਰਾ ਖੈਬਰ ਦੇ ਪਾਰ ਧੱਕਿਆ, ਬ੍ਰਿਟਿਸ਼ ਕਲੋਨੀਅਲਸ ਨੂੰ 7 ਸਮੁੰਦਰ ਪਾਰ ਕਰਵਾਇਆ, ਇਹ ਜਿਹੜੇ ਅੱਜ ਨਾਜ਼ੀ ਤਰਜ਼ ਦੀ ਹਕੂਮਤ ਹੈ, ਇਹਨੂੰ ਵੀ ਲੌਕ ਸਟਾਕ ਐਂਡ ਬੈਰਲ ਖਾਲਸਾ ਪੰਥ ਡਿਸਟਰੋਏ ਕਰੇਗਾ। ਉਸ ਧਰਤੀ ਤੇ ਸੱਚ, ਹੱਕ, ਇਨਸਾਫ ਦਾ ਸੂਰਜ ਚੜ੍ਹੇਗਾ। ਮੈਂ ਕਨਕਲੂਡ ਕਰਾਂ, ਕੀਤਾ ਜ਼ੁਲਮ ਔਰੰਗੇ ਪਰ ਸਰਦਾਰ ਕਦੇ ਵੀ ਮੁੱਕੇ ਨਾ। ਕੀਤਾ ਜ਼ੁਲਮ ਔਰੰਗੇ ਪਰ ਸਰਦਾਰ ਕਦੇ ਵੀ ਮੁੱਕੇ ਨਾ। ਨਾਲ ਭਲੇ ਇਹ ਖੂਨ ਦੇ ਬੂਟੇ ਅਹਿਮਦ ਸ਼ਾਹ ਤੋਂ ਸੁੱਕੇ ਨਾ। ਕਾਫਲੇ ਇਹ ਸਿਰਲੱਥਾਂ ਵਾਲੇ ਅੰਗਰੇਜ਼ਾਂ ਤੋਂ ਵੀ ਰੁਕੇ ਨਾ। ਮੁੱਕਦੀ ਗੱਲ ਕਿ ਅਜੇ ਤੀਕ ਇਹ ਕਿਸੇ ਅੱਗੇ ਵੀ ਝੁਕੇ ਨਾ। ਇਹੋ ਜਿਹਾ ਮਰਜੀਵੜਿਆਂ ਨੂੰ ਕੀ ਕਰਨਾ ਇਹਨਾਂ ਸਰਕਾਰਾਂ ਨੇ, ਜਿੰਦ ਧਰਮ ਦੇ ਲੇਖੇ ਲਾਉਣੀ ਸਿੱਖਿਆ ਏ ਸਰਦਾਰਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।